ਸ਼ੀਸ਼ ਮੁਹੱਲਾਂ ਵਿੱਚ ਵਸਣ ਵਾਲਿਓ, ਕੱਖਾਂ ਦੀਆਂ ਕੁੱਲੀਆਂ ਜ਼ੇਨ ਵਿੱਚ ਰੱਖਿਓ। ਉਹ ਹਰ ਚੀਜ਼ ਤੇ ਕਾਦਰ ਹੈ। ਕੱਖੋਂ ਲੱਖ ਬਣਾ ਛੱਡਦਾ ਤੇ ਲੱਖੋਂ ਕੱਖ ਬਣਾ ਛੱਡਦਾ। ਉਹਨੂੰ ਕੋਈ ਪੁੱਛਣ ਵਾਲਾ ਨਹੀਂ। ਮੇਰੇ ਹਜ਼ੂਰ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ, ਅਮੀਰੋ, ਤੁਹਾਨੂੰ ਜਿਹੜਾ ਰਿਜ਼ਕ ਦਿੱਤਾ ਜਾਂਦਾ ਨਾ, ਤੁਹਾਨੂੰ ਜਿਹੜੀ ਰੋਜ਼ੀ ਦਿੱਤੀ ਜਾਂਦੀ ਹੈ, ਅਮੀਰੋ, ਤੁਹਾਨੂੰ ਜਿਹੜਾ ਨਵਾਜ਼ਿਆ ਜਾਂਦਾ ਨਾ, ਉਹ ਗਰੀਬਾਂ ਅਤੇ ਮਸਕੀਨਾਂ ਦੀ ਵਜ੍ਹਾ ਤੋਂ ਨਵਾਜ਼ਿਆ ਜਾਂਦਾ। ਤੁਸੀਂ ਗਰੀਬਾਂ ਮਸਕੀਨਾਂ ਨਾਲ ਜਿਹੜਾ ਸਲੂਕ ਕਰਦੇ ਹੋ ਨਾ, ਉਹਦੀ ਵਜ੍ਹਾ ਤੋਂ ਤੁਹਾਨੂੰ ਰਿਜ਼ਕ ਦਿੱਤਾ ਜਾਂਦਾ ਜੇ। ਬਾਬਾ ਜੀ ਇਸ਼ਫਾਕ ਰਹਿਮਤੁल्लाह अलैह ਫਰਮਾਉਂਦੇ ਨੇ ਕਿ ਯਾਰ ਅੱਲਾ ਦੇ ਦਿੱਤੇ ਦੇ ਵਿੱਚੋਂ ਦਿਓ ਅੱਲਾ ਦੇ ਰਾਸਤੇ ਦੇ ਵਿੱਚ। ਤੁਸੀਂ ਕਿਹੜਾ ਆਪਣੇ ਪੱਲਿਓਂ ਦੇਣਾ, ਉਹਦੇ ਦਿੱਤੇ ਵਿੱਚੋਂ ਹੀ ਦੇਣਾ ਨਾ। ਦਿਓ, ਕੋਈ ਘਾਟਾ ਨਹੀਂ ਪੈਂਦਾ। ਉਹ ਬਾਦਸ਼ਾਹ ਹੈ, ਉਹ ਹਰ ਚੀਜ਼ ਦੇ ਕਾਦਰ ਹੈ। ਕੱਲ੍ਹ ਤੱਕ ਜਿਹੜੇ ਆਪਣੇ ਘਰਾਂ ਦੇ ਵਿੱਚ ਖੁਸ਼ਬਾਸ਼ ਰਾਜ਼ੀ ਬਾਜ਼ੀ ਬੜੀ ਸੋਹਣੀ ਜ਼ਿੰਦਗੀ ਪੇ ਗੁਜ਼ਾਰਦੇ ਸਨ, ਅੱਜ ਬੇਬਸ ਮਜਬੂਰ ਹੋ ਗਏ। ਇਹ ਵੇਖੋ, ਰੋਡਾਂ ਦੇ ਉੱਤੇ ਮਜਬੂਰ ਹੋ ਕੇ, ਪਰੇਸ਼ਾਨ ਹੋ ਕੇ, ਬੇਘਰ ਹੋ ਕੇ, ਝੁੱਗੀਆਂ ਲਾ ਕੇ, ਖੈਮੇ ਲਾ ਕੇ ਰੋਡ ਦੇ ਕਿਨਾਰੇ ਬਹਿਣ ਵਾਲੇ, ਇਹ ਕੱਲ੍ਹ ਤੱਕ ਆਪਣੇ ਘਰਾਂ ਦੇ ਵਿੱਚ ਬਾਦਸ਼ਾਹ ਸਨ। ਆਪਣੀ ਨੀਂਦਰ ਸੌਂਦੇ ਸਨ, ਆਪਣੀ ਨੀਂਦਰ ਉੱਠਦੇ ਸਨ, ਆਪਣੇ ਘਰੋਂ ਖਾਂਦੇ ਪਾਂਦੇ, ਆਉਂਦੇ ਜਾਂਦੇ, ਨਾ ਕੋਈ ਪੁੱਛਣ ਵਾਲਾ ਨਾ ਆਖਣ ਵਾਲਾ। ਅੱਜ ਘਰੋਂ ਬੇਘਰ ਹੋ ਕੇ ਇੱਕ ਛਾਪਰ ਚੌਲਾਂ ਦਾ ਆ ਜੇ ਨਾ, ਮਿਲ ਜੇ, ਤੇ ਯਕੀਨ ਕਰੋ ਇਹ ਇੰਜ ਤਰਸਦੇ ਨੇ ਪਏ ਪਾਣੀ ਦੀ ਬੋਤਲ ਨੂੰ, ਬਿਸਕੁਟ ਦੇ ਪੈਕਟ ਨੂੰ, ਇੱਕ ਛਾਪਰ ਚੌਲਾਂ ਦੇ ਨੂੰ। ਇਹ ਤਰਸਦੇ ਨੇ ਕਿ ਸਾਨੂੰ ਖਾਣ ਵਾਸਤੇ ਕੁਝ ਲੱਭੇ। ਡਰੋ ਤੇ ਦੁਆ ਕਰੋ ਅੱਲਾ ਪਾਕ ਦੀ ਜ਼ਾਤ ਕਰੋ ਕਿ ਯਾ ਅੱਲਾ ਸਾਨੂੰ ਬੁਰੇ ਵਕਤ ਤੋਂ ਬਚਾਈ। ਇਹ ਵੇਖੋ, ਅੱਗੇ ਕਸ਼ਤੀ ਦੇ ਵਿੱਚ ਨਕਲ ਮਕਾਨੀ ਕਰਦੇ ਨੇ ਪਏ। ਕੁਝ ਲੋਕ ਇੱਧਰ ਆ ਰਹੇ ਨੇ ਤੇ ਕੁਝ ਲੋਕ ਇੱਧਰੋਂ ਜਾ ਰਹੇ ਨੇ। ਆਪਣੇ ਘਰਾਂ ਦੇ ਵਿੱਚੋਂ ਸਮਾਨ ਲੈ ਕੇ ਜਾਂ ਜੋ ਕੁਝ ਵੀ ਹੱਥ ਆਇਆ, ਇਹ ਵੇਖੋ, ਇਹਨਾਂ ਕੋਲ ਪੇਟੀਆਂ, ਸੰਦੂਕ, ਭੜੋਲੇ ਜਾਂ ਕੋਈ ਐਸੀਆਂ ਵੈਸੀਆਂ ਛਾਵਾਂ ਜਿਹੜਾ ਉਹਨੂੰ ਸਾਂਭ ਕੇ ਅਸੀਂ ਰੱਖਦੇ ਹਾਂ। ਕੋਈ ਚੁੱਕੀ ਐਸੀ ਚੀਜ਼ ਨਹੀਂ। ਘਰੋਂ ਬੇਘਰ, ਜੀ ਉਹਨੂੰ ਨਹੀਂ ਫੇਰਾ ਮਾਰਿਆ। ਜਦੋਂ ਤਕਦੀਰ ਵਾਰਦ ਹੋ ਜਾਏ ਤੇ ਬੰਦੇ ਦਾ ਵਸ ਨਹੀਂ ਚੱਲਦਾ। ਨਾ ਸਤਾ ਹमें ਐ ਜ਼ਿੰਦਗੀ, ਹਮ ਕੌਣ ਸਾ यहाँ बार बार आएंगे। ਇਹ ਵੇਖੋ, ਨਿੱਕੇ ਨਿੱਕੇ ਬੱਚੇ ਕਸ਼ਤੀ ਨੂੰ ਖਿੱਚਦੇ ਨੇ ਪਏ, ਔਰ ਇਹ ਜਿਹੜੇ ਲੋਕ ਨੇ ਇਹ ਰੋਡਾਂ ਦੇ ਉੱਤੇ ਬੇਬਸ ਮਜਬੂਰ ਹੋ ਕੇ ਬੈਠੇ ਨੇ, ਇਸੇ ਇੰਤਜ਼ਾਰ 'ਚ ਨੇ ਕਿ ਜੀ ਕਿੱਥੋਂ ਸਾਡੇ ਪਿਛਲੇ ਜਿਹੜੇ ਪਿੱਛੇ ਰਹਿ ਗਏ ਨੇ ਉਹ ਆਉਣ ਅਤੇ ਅੱਗੋਂ ਅਸੀਂ ਇੱਥੋਂ ਹਿਜਰਤ ਕਰਕੇ ਕਿਸੇ ਹੋਰ ਜਗ੍ਹਾ ਨਕਲ ਮਕਾਨੀ ਕਰੀਏ। ਇਹ ਉੱਥੋਂ ਕੱਢ ਕੇ ਲਿਆਉਂਦੇ ਨੇ ਪਏ ਪਿੱਛੋਂ ਨਾ, ਕਿ ਮਤਲਬ ਹੋਰ ਜਗ੍ਹਾ ਫਿਰ ਇੱਥੋਂ ਸਾਰੇ ਇਕੱਠੇ ਹੋ ਕੇ ਤੇ ਫਿਰ ਅਗਾਂਹ ਖੈਮੇ ਲਾਉਣਗੇ ਕਿਤੇ ਰੋਡ ਦੇ ਕਰੀਬ। ਅੱਲਾ ਪਾਕ ਦੀ ਜ਼ਾਤ ਤੁਹਾਨੂੰ, ਮੈਨੂੰ, ਸਾਨੂੰ ਸਾਰਿਆਂ ਨੂੰ ਆਪਣੀ ਹਿਫਾਜ਼ਤ 'ਚ ਰੱਖੇ।